जी दोस्तों, सलाम, सत श्री अकाल, नमस्कार, आदाब। मैं हाँ अहमद रज़ा और ਅੱਜ ਇੱਕ ਵਾਰੀ ਫੇਰ ਲਾਈਵ ਆਪਣੇ ਪਿੰਡ ਤੋਂ ਹੀ ਮੈਂ, ਕਿਉਂਕਿ ਜਦੋਂ ਮੈਨੂੰ ਯਾਦ ਹੈ ਪਿਛਲੀ ਦਫਾ ਮੈਂ ਲਾਈਵ ਆਇਆ ਸੀ ਕੋਈ 10 ਦਿਨ ਪਹਿਲੇ, ਤੇ ਉਦੋਂ ਵੀ ਮੈਂ ਪਿੰਡ ਸੀ ਔਰ ਅੱਜ ਵੀ ਮੈਂ ਪਿੰਡ ਆ। ਔਰ ਪਿੰਡ ਦੇ ਸਭ ਨੂੰ ਪਤਾ ਹੈ ਕਿ ਕਰੋਨਾ ਦੀ ਵਜ੍ਹਾ ਤੋਂ, ਲਾਕਡਾਊਨ ਦੀ ਵਜ੍ਹਾ ਤੋਂ ਜਿੱਥੇ ਕੋਈ ਹੈ ਸੀ ਉਹ ਉੱਥੇ ਹੀ ਬੈਠਾ। ਲੇਕਿਨ ਇਹਦੇ ਦੌਰਾਨ, ਲਾਕਡਾਊਨ ਦੇ ਦੌਰਾਨ ਜਦੋਂ ਇੱਥੇ ਮੈਂ ਪਹੁੰਚਿਆ ਸੀ ਉਦੋਂ ਮੈਂ ਲਾਈਵ ਆਇਆ ਸੀ। ਬਿਲਕੁਲ ਫੇਸਬੁੱਕ ਤੇ ਵੀ ਲਾਈਵ ਆਇਆ, ਮੈਂ YouTube ਤੇ ਵੀ ਲਾਈਵ ਆਇਆ। ਉਦੋਂ ਮੈਂ ਕਣਕ ਦੀ ਫਸਲ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ, ਗੰਦਮ ਦੀ ਬਾਜ਼ ਏਰੀਆ ਦੇ ਵਿੱਚ ਇਸ ਨੂੰ ਬੋਲਿਆ ਜਾਂਦਾ, ਲੇਕਿਨ ਪੰਜਾਬੀ ਦੇ ਵਿੱਚ ਕਣਕ ਹੀ ਜ਼ਿਆਦਾ ਮੋਸਟਲੀ ਏਰੀਆਜ਼ ਦੇ ਵਿੱਚ ਇਸ ਨੂੰ ਬੋਲਿਆ ਜਾਂਦਾ, ਉਹ ਕਣਕ ਦੀ ਫਸਲ ਹੀ ਕਿਹਾ ਜਾਂਦਾ ਇਸ ਨੂੰ। ਸੋ ਇਸ ਵੇਲੇ ਮੇਰੀ ਕਣਕ ਦੀ ਫਸਲ ਜਿਹੜੀ ਹੈ, ਜਿਹੜੀ ਪਿਛਲੀ ਵਾਰੀ ਬਿਲਕੁਲ ਸਾਵੀ ਸੀ, ਇਹ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ। ਔਰ ਅਗਰ ਮੈਂ ਕਰੀਬ ਤੁਹਾਨੂੰ ਦੇ ਕੁਝ ਸਿੱਟੇ ਦਿਖਾ ਦਿਆਂ, ਇਹ ਹੁੰਦਾ ਹੈ ਗੰਦਮ ਦਾ, ਕਣਕ ਦਾ ਇਹ ਸਿੱਟਾ ਹੁੰਦਾ ਹੈ। ਇਸ ਦੇ ਵਿੱਚੋਂ ਫਿਰ ਅੱਗੇ ਦਾਣਾ ਨਿਕਲਦਾ ਹੈ। ਦਾਣੇ ਤੋਂ ਬਾਅਦ ਫਿਰ ਇਹਦੇ ਤੂੜੀ ਅਲੱਗਾ ਹੁੰਦੀ ਹੈ, ਉਹ ਥ੍ਰੈਸ਼ਰ ਦੇ ਜ਼ਰੀਏ ਹੁੰਦੀ ਹੈ, ਜਾਂ ਕਿ ਹਾਰਵੈਸਟਰ ਮਸ਼ੀਨ ਜਿਹੜੀ ਹੈ ਉਹ ਉਸ ਨੂੰ ਇਸ ਤੋਂ ਅਲੱਗਾ ਕਰਦੀ ਹੈ। ਸੋ ਗੰਦਮ ਦੀ ਫਸਲ ਮੇਰੀ ਬਿਲਕੁਲ ਇਸ ਟਾਈਮ ਤਿਆਰ ਹੈ। ਔਰ ਦੱਸਦੇ ਜਾਈਏ ਕਿ ਮੈਂ ਮੋਸਟਲੀ ਇਸ ਦਫਾ ਜਿਹੜਾ ਬੀਜ ਹੈ ਉਹ ਸੀ ਸਾਡੇ ਕੋਲ ਵਤਨ ਬੀਜ। ਬਾਜ਼ ਏਰੀਆਜ਼ ਦੇ ਵਿੱਚ ਕੁਝ ਫੈਸਲਾਬਾਦ ਨਾਮ ਦਾ ਬੀਜ ਔਰ ਸ਼ਹਿਰ ਔਰ ਇਸ ਤਰ੍ਹਾਂ ਦੇ ਬੀਜ ਵੀ ਚੱਲਦੇ ਨੇ, ਲੇਕਿਨ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਵਤਨ ਜਿਹੜਾ ਬੀਜ ਹੈ ਇਹਦੀ ਝਾੜ ਤੁਹਾਨੂੰ ਬਹੁਤ ਬਿਹਤਰ ਹੁੰਦੀ ਹੈ, ਔਰ ਦੂਸਰਾ ਇਹ ਖਾਣ ਦੇ ਵਿੱਚ ਬਹੁਤ ਬਿਹਤਰ ਹੁੰਦਾ ਹੈ। ਆਟਾ ਇਹਦਾ ਬਹੁਤ ਲਜ਼ੀਜ਼ ਬਣਦਾ ਹੈ ਬਾਕੀ ਜਿਤਨੇ ਵੀ ਸ਼ਹਿਰ ਜਾਂ ਫੈਸਲਾਬਾਦ ਹਨ ਉਹਨਾਂ ਦੇ ਨਿਸਬਤ। ਸੋ ਜ਼ਿਆਦਾਤਰ ਇਹੀ ਹੈ ਕਿ ਅਸੀਂ ਜਿਹੜੀ ਬਿਜਾਈ ਕੀਤੀ ਉਹ ਇਸੇ ਹੀ ਅਸੀਂ ਕੀਤੀ, ਜਿਹੜਾ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ। ਸੌਰੀ, ਵਤਨ ਜਿਹੜਾ ਬੀਜ ਹੈ ਇਸ ਦੀ ਹੀ ਅਸੀਂ ਕੀਤੀ। ਔਰ ਵਤਨ ਬੀਜ ਦੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਹਲਕੀ ਰੈਡਿਸ਼ ਜੀ ਲਹਿਰ ਮਾਰਦਾ ਹੈ, ਗਹਿਰੀ ਲਹਿਰ ਮਾਰਦਾ ਹੈ। ਬਾਕੀ ਜਿਹੜੇ ਬੀਜ ਹੁੰਦੇ ਨੇ ਉਹ ਹਲਕਾ ਹੁੰਦਾ, ਸਿੱਟਾ ਜਿਹੜਾ ਹੁੰਦਾ ਹੈ ਉਹ ਵਾਈਟਨੈਸ ਉਸ ਦੇ ਵਿੱਚ ਹੁੰਦੀ ਹੈ। ਅਗਰ ਮੈਂ ਤੁਹਾਨੂੰ ਦਿਖਾਵਾਂ ਤਾਂ ਸ਼ਹਿਰ ਜਾਂ ਫੈਸਲਾਬਾਦ, ਉਹ ਸਿੱਟੇ ਦਾ ਕਲਰ ਕੁਝ ਇਸ ਦੇ ਨਾਲ ਮਿਲਦਾ ਜੁਲਦਾ ਹੁੰਦਾ ਹੈ, ਲੇਕਿਨ ਜਿਹੜਾ ਇਹ ਹੈ ਇਹ ਹਲਕਾ, ਜਿਹੜਾ ਗਹਿਰਾ ਗੋਲਡਨ ਕਲਰ ਤੁਸੀਂ ਕਹਿ ਲਓ, ਇਹ ਫਿਰ ਬਣਦਾ ਹੈ ਇਸ ਦਾ ਵਤਨ ਬੀਜ ਦਾ ਹੀ ਬਣਦਾ ਹੈ। ਸੋ ਅੱਗੇ ਵੇਖਦੇ ਹਾਂ ਇਸ ਪਾਸੇ। ਇਹ ਵੀ ਖੇਤ ਸਾਰੇ ਜਿਹੜੇ ਹਨ ਪਿੱਛੇ ਤੱਕ, ਇਹ ਸਾਰੇ ਵਤਨ ਦੇ ਹਨ। ਸੋ ਕਟਾਈ ਸ਼ੁਰੂ ਹੈ। ਇਹ ਵੀ ਹੈ ਕਿ ਮੈਂ ਵੀ ਕੱਲ੍ਹ ਤੋਂ ਕਟਾਈ ਸ਼ੁਰੂ ਕਰਵਾ ਰਹੀ ਹਾਂ। ਔਰ ਕਟਾਈ ਦੇ ਵਿੱਚ ਪਹਿਲੇ ਤਾਂ ਇਹ ਹੁੰਦਾ ਸੀ ਕਿ ਟੋਟਲੀ ਇਹ ਹਾਰਵੈਸਟਰ ਤੋਂ ਕਟਵਾ ਲੈਂਦੇ ਸੀ, ਲੇਕਿਨ ਉਹਦਾ ਫਿਰ ਬਾਅਦ ਦੇ ਵਿੱਚ ਜਿਹੜਾ ਕਿ ਐਕਸਪੀਰੀਅੰਸ ਹੋਇਆ, ਉਹ ਜਾਨਵਰਾਂ ਵਾਸਤੇ ਤੂੜੀ ਜਿਹੜੀ ਹੈ ਉਹਦਾ ਬੜਾ ਇੱਕ ਮਸਲਾ ਬਣਾ। ਸੋ ਪ੍ਰੋਗਰਾਮ ਇਹੀ ਸੀ ਕਿ ਇਸ ਨੂੰ ਹਾਰਵੈਸਟਰ ਤੋਂ ਇਸ ਨੂੰ ਵਢਾਇਆ ਜਾਵੇ ਔਰ ਉਸ ਤੋਂ ਬਾਅਦ ਫਿਰ ਇਹਨੂੰ ਬਣਾਇਆ ਜਾਵੇ, ਔਰ ਉਸ ਤੋਂ ਬਾਅਦ ਥ੍ਰੈਸ਼ਰ ਦੇ ਥਰੂ ਇਸ ਨੂੰ ਇਹਦਾ ਅਲੱਗਾ ਕੀਤਾ ਜਾਵੇ, ਤੂੜੀ ਅਤੇ ਦਾਣੇ ਜਿਹੜੇ ਹਨ। ਲੇਕਿਨ ਉਹਦੇ ਨਾਲ ਨਾਲ ਇਸ ਦਫਾ ਕਿਉਂਕਿ ਕਰੋਨਾ ਦੀ ਵਜ੍ਹਾ ਤੋਂ ਮਜ਼ਦੂਰ ਤਬਕਾ ਜਿਹੜਾ ਹੈ ਉਹ ਪਿੰਡਾਂ ਥਾਵਾਂ ਦੇ ਵਿੱਚ ਉਹ ਵੀ ਅਵੇਲੇਬਲ ਹੈ। ਔਰ ਮੇਰੀ ਕੋਸ਼ਿਸ਼ ਇਹ ਵੀ ਹੈ ਕਿ ਉਹ ਮਜ਼ਦੂਰ ਜਿਹੜੇ ਘਰ ਫਾਰਿਗ ਬੈਠੇ ਨੇ ਉਹਨਾਂ ਨੂੰ ਇਸ ਕੰਮ 'ਤੇ ਲਾਇਆ ਜਾਵੇ, ਤਾਂ ਕਿ ਉਹਨਾਂ ਨੂੰ ਕੁਛ ਨਾ ਕੁਛ ਮਜ਼ਦੂਰੀ ਜਿਹੜੀ ਹੈ ਉਹ ਇਹਨਾਂ ਰਾਹੀਂ ਮਿਲੇ। ਸੋ ਮੋਸਟਲੀ ਇਹੀ ਹੈ ਕਿ ਮੈਂ ਜਿਹਨੂੰ ਹੱਥ ਦੇ ਨਾਲ ਵੱਢਦੇ ਨੇ ਉਹੀ ਕੱਲ੍ਹ ਤੋਂ ਕੁਛ ਮਜ਼ਦੂਰ ਇਹਦੇ ਸ਼ੁਰੂ ਹੋ ਜਾਣਗੇ, ਔਰ ਉਹਦੇ 'ਚ ਫਿਰ ਦੇਖਾਂਗੇ ਕਿ ਬਾਕੀ ਅਗਰ ਕੁਛ ਬਚਦਾ ਹੈ ਏਰੀਆ ਅਤੇ ਉਹ ਫਿਰ ਉਹ ਹਾਰਵੈਸਟਰ ਤੋਂ ਅਸੀਂ ਉਹ ਵਢਾ ਲਵਾਂਗੇ। ਅੱਗੇ ਤੱਕ ਏਰੀਆ ਜਿਤਨਾ ਵੀ ਹੈ ਗੰਦਮ ਦਾ, ਇਹ ਇੱਕੋ ਹੀ ਵਤਨ ਬੀ ਹੈ ਅੱਗੇ ਤੱਕ ਤੋਂ ਨਜ਼ਰ ਜਿਹੜਾ ਆ ਰਹੀ ਹੈ। ਔਰ ਇਹੀ ਇਸ ਦਾ ਕਲਰ ਜਿਹੜਾ ਹੈ ਇੰਤਹਾ ਦਾ ਖੂਬਸੂਰਤ ਖੇਤ ਦਾ ਹਮਵਾਰ। ਲੇਕਿਨ ਇਸ ਦਫਾ ਕੁਝ ਬੀਜ ਦੇ ਵਿੱਚ ਕੁਛ ਰਲਾ ਇਹ ਆਇਆ ਕਿ ਤੁਹਾਨੂੰ ਜਿਵੇਂ ਕੁਛ ਇੱਥੇ ਸਿੱਟੇ ਨਜ਼ਰ ਆ ਰਹੇ ਹੋਣੇ ਨੇ ਉੱਤੇ, ਇਸ ਤੋਂ ਉੱਚੇ ਨਜ਼ਰ ਆ ਰਹੇ ਨੇ, ਇਹ ਕੁਛ ਰਲਾ ਇਹਦੇ ਵਿੱਚ ਹੋਇਆ ਔਰ ਉਸ ਦੀ ਵਜ੍ਹਾ ਤੋਂ ਹੋਇਆ। ਇਸ ਸਾਈਡ 'ਤੇ ਅੱਗੇ ਚੱਲਦੇ ਹਾਂ, ਅੱਗੇ ਵੀ ਇਹੀ ਸਾਰਾ ਕੁਛ ਵਤਨ ਹੀ ਹੈ, ਬਾਕੀ ਦੂਸਰਾ ਬੀਜ ਉਹ ਬੜਾ ਥੋੜਾ ਹੈ। ਸੋ ਕੱਲ੍ਹ ਤੋਂ ਇਹਦੀ ਕਟਾਈ ਜਿਹੜੀ ਹੈ ਉਹ ਸ਼ੁਰੂ ਹੈ, ਔਰ ਇਹੀ ਗੰਦਮ ਜਿਹੜੀ ਹੈ ਇਹ ਫਿਰ ਜਿਸ ਜਿਸ ਦੇ ਨਸੀਬ ਦੇ ਵਿੱਚ ਹੋਏਗੀ ਉਹ ਇਸ ਨੂੰ ਖਾਏਗਾ, ਕਿਉਂਕਿ ਜ਼ਿਮੀਂਦਾਰ ਦਾ ਕੰਮ ਇਹ ਹੁੰਦਾ ਕਿ ਉਸਨੇ ਫਸਲ ਤਿਆਰ ਕਰਨੀ ਹੁੰਦੀ ਔਰ ਉਸ ਨੂੰ ਅੱਗੇ ਮਾਰਕੀਟ ਦੇ ਵਿੱਚ ਲੈ ਕੇ ਆ ਜਾਣਾ ਹੁੰਦਾ ਹੈ। ਇੱਕ ਹੋਰ ਕੋਸ਼ਿਸ਼ ਜਿਹੜੀ ਪਿਛਲੇ 2 ਸਾਲ ਤੋਂ ਮੈਂ ਕਰ ਰਹੀ ਹਾਂ ਉਹ ਇਹ ਕਰ ਰਹੀ ਹਾਂ ਕਿ ਖਾਦਾਂ ਦਾ ਇਸਤੇਮਾਲ ਘੱਟ ਤੋਂ ਘੱਟ ਕੀਤਾ ਜਾਵੇ। ਇਸ ਦਫਾ ਵੀ ਅਸੀਂ ਖਾਦਾਂ ਦਾ ਇਸਤੇਮਾਲ ਉਹ ਬੜਾ ਘੱਟ ਕੀਤਾ। ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਕਿ ਇਸ ਦਫਾ ਟੋਟਲ ਜਿਹੜੀ ਮੈਂ ਇਹਦੇ 'ਚ ਖਾਦ ਪਾਈ ਹੈ
ਉਹ 2 ਬੋਰੀਆਂ ਫੀ ਏਕੜ ਪਾਈਆਂ ਗਈਆਂ। ਇੱਕ ਪਹਿਲੀ ਬੋਰੀ DAP ਦੀ, ਔਰ ਉਸ ਤੋਂ ਬਾਅਦ ਯੂਰੀਆ ਦੀ 1 ਬੋਰੀ, ਬਜਾਏ ਕਿ ਜਿੱਥੇ ਇਸ ਤੋਂ ਡਬਲ ਖਾਦ ਪੈਂਦੀ ਸੀ ਉਸ ਖਾਦ ਨੂੰ ਥੋੜ੍ਹਾ ਜਿਹਾ ਅਸੀਂ ਘਟਾਇਆ। ਫਿਰ ਇਹਦੇ ਨਾਲ ਜਿਹੜਾ ਸਪਰੇਅ ਸੀ, ਸਪਰੇਅ ਅਸੀਂ ਇਹਦੇ ਵਿੱਚ ਜਿਹੜੀ ਜੜੀਆਂ ਬੂਟੀਆਂ ਸੀ ਉਹ ਵੈਸੇ ਸਾਫ਼ ਕਰਾਈਆਂ, ਉਹਦੇ ਨਾਲ ਇਹ ਇੱਕ ਸਪਰੇਅ ਨਾ ਕਰਾਈਏ, ਕਿਉਂਕਿ ਉਹ ਸਪਰੇਅ ਕਿਧਰੇ ਵੀ ਨਹੀਂ ਜਾਂਦਾ। ਉਹ ਸਪਰੇਅ ਦਾਣਿਆਂ ਦੇ, ਉਸ ਆਟੇ ਦੇ ਅੰਦਰ ਉਹ ਜ਼ਹਿਰ ਰਹਿੰਦਾ ਔਰ ਉਹੀ ਲੋਕ ਫਿਰ ਖਾਂਦੇ ਨੇ। ਇਸ ਤਰ੍ਹਾਂ ਸਾਨੂੰ ਆਰਗੈਨਿਕ ਜਿਹੜੀ ਫੂਡਸ ਹਨ ਉਹਨਾਂ ਵੱਲ ਆਉਣਾ ਪਏਗਾ। ਔਰ ਸਾਡੇ ਕੋਲ ਇੱਥੇ ਜਿਹੜੀਆਂ ਵੱਧਦੀਆਂ ਹੋਈਆਂ ਬਿਮਾਰੀਆਂ, ਕੈਂਸਰ, ਇਸ ਤਰੀਕੇ ਦੇ ਜਿਤਨੇ ਵੀ ਮਸਾਇਲ ਹਨ, ਉਹ ਇਹਨਾਂ ਖਾਦਾਂ ਪੈਸਟੀਸਾਈਡਸ ਦੀ ਦੇਣ ਹੀ ਹੈ। ਸੋ ਪੈਸਟੀਸਾਈਡਸ ਤੋਂ ਥੋੜ੍ਹਾ ਜਿਹਾ ਸਾਨੂੰ ਆਪ ਵੀ ਬਚਣਾ ਚਾਹੀਦਾ ਹੈ, ਬਾਕੀ ਲੋਕਾਂ ਨੂੰ ਵੀ ਬਚਾਉਣਾ ਚਾਹੀਦਾ ਹੈ। ਔਰ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਥੱਲੇ ਹਲਕਾ ਹਲਕਾ ਜਿਹੜਾ ਗੋਬਰ ਦੀ ਹੈ ਆਲੀ, ਜਿਸ ਨੂੰ ਅਸੀਂ ਬੋਲਦੇ ਹਾਂ, ਉਹ ਇਹਦੇ 'ਚ ਪਾਈ ਹੋਈ। ਬਾਕੀ ਜ਼ਮੀਨ ਬਹੁਤ ਜ਼ਰਖੇਜ਼ ਹੈ। ਅਤੇ ਇਹ ਤੁਸੀਂ ਫਸਲ ਤੁਹਾਡੇ ਸਾਹਮਣੇ ਇੱਕ ਸ਼ਾਨਦਾਰ ਫਸਲ ਜਿਹੜੀ ਹੈ, ਅਸੀਂ ਸਿਰਫ 2 ਬੋਰੀਆਂ 'ਤੇ ਉਹ ਲੈ ਚੁੱਕੇ ਹਾਂ। ਥੋੜ੍ਹੀ ਜਿਹੀ ਅਗਰ ਐਫਰਟ ਕੀਤੀ ਜਾਵੇ ਤਾਂ ਫਸਲ ਤੁਹਾਡੀ ਸ਼ਾਨਦਾਰ ਹੋ ਸਕਦੀ ਹੈ। ਜ਼ਰੂਰੀ ਨਹੀਂ ਕਿ ਉਹਦੇ 'ਤੇ ਤੁਸੀਂ ਕੋਈ 5-5 ਬੋਰੀਆਂ ਫੀ ਏਕੜ ਦੀਆਂ ਉਹ ਤੁਸੀਂ ਪਾਓਗੇ ਤਾਂ ਤੁਹਾਡੀ ਫਸਲ ਫਿਰ ਹੀ ਬਿਹਤਰ ਹੋਣੀ। ਫਸਲ ਬਿਲਕੁਲ ਹੋ ਸਕਦੀ ਜੀ, ਮੇਰਾ ਆਪਣਾ ਐਕਸਪੀਰੀਅੰਸ ਹੈ, ਜਿਸ ਤਰ੍ਹਾਂ ਪਹਿਲੇ ਦੱਸ ਚੁੱਕੇ ਹਾਂ। ਸੋ ਸਾਨੂੰ ਖਾਦਾਂ ਤੋਂ, ਸਪਰੇਆਂ ਤੋਂ, ਇਹਨਾਂ ਤੋਂ ਥੋੜ੍ਹਾ ਜਿਹਾ ਸਾਨੂੰ ਅਵਾਇਡ ਕਰਨਾ ਚਾਹੀਦਾ, ਤਾਂ ਕਿ ਇਹਦੇ 'ਚ ਅਸੀਂ ਜ਼ਹਿਰ ਘੱਟ ਲੋਕਾਂ ਨੂੰ ਖਿਲਾਈਏ ਔਰ ਅਸਲ ਵੱਲ ਆਈਏ। ਜਦੋਂ ਅਸੀਂ ਅਸਲ ਵੱਲ, ਫਿਤਰਤ ਵੱਲ ਆ ਜਾਵਾਂਗੇ ਅਤੇ ਉਦੋਂ ਬਿਮਾਰੀਆਂ ਵੀ ਘੱਟ ਹੋ ਜਾਣਗੀਆਂ ਔਰ ਫਿਜ਼ਾ ਵੀ ਜਿਹੜੀ ਸਾਡੀ ਆਲੂਦਾ ਅਸੀਂ ਕਰ ਲਈ ਹੈ ਉਹ ਵੀ ਘੱਟ ਹੋ ਜਾਏਗੀ। ਬਹੁਤ ਸ਼ੁਕਰੀਆ ਜੀ ਤੁਹਾਡੇ ਸਭ ਦਾ ਨਾਲ ਰਹਿਣ ਦਾ, ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ। ਮੇ ਬੀ ਅਗਰ ਕੱਲ੍ਹ ਇਹਦੇ 'ਚ ਕਟਾਈ ਦੀ ਮੈਂ ਤੁਹਾਡੇ ਨਾਲ ਕੋਈ ਵੀਡੀਓ ਸ਼ੇਅਰ ਕਰਾਂ, ਜਾਂ ਅੱਗੇ ਜਿਹੜਾ ਪ੍ਰੋਸੈਸ ਹੈ ਇਹਦਾ ਹੁੰਦਾ ਹੈ ਗੰਦਮ ਦੇ ਵਿੱਚ, ਉਹ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਉਹ ਵੀ ਤੁਹਾਨੂੰ ਦਿਖਾਇਆ ਜਾਵੇ। ਦੂਸਰੀ ਸਾਈਡ 'ਤੇ ਅਗਰ ਦਿਖਾਈਏ ਤਾਂ ਕੁਛ ਇਸ ਤਰ੍ਹਾਂ ਦਾ ਸਬਜ਼ਾ ਜਿਹੜਾ ਹੈ, ਇਹ ਵੀ ਦੇਖਦੇ ਜਾਓ ਜੀ ਜਾਂਦੇ ਜਾਂਦੇ। ਇਹ ਹੈ ਸ਼ਾਮ ਦਾ ਮੰਜ਼ਰ, ਤਕਰੀਬਨ ਕੁ ਸ਼ਾਮ ਹੋ ਰਹੀ ਹੈ ਔਰ ਇਹ ਜਵਾਰ ਦੀ ਜਵਾਰ ਕਰਨਾ, ਬਰਸੀਮ ਦੇ ਪੱਠੇ, ਬਰਸੀਮ ਦਾ ਚਾਰਾ ਜਿਹੜਾ ਮੱਝਾਂ ਦੇ ਕੰਮ ਆਉਂਦਾ। ਸੋ ਬੜੀ ਇਸ ਟਾਈਮ ਨਿਖਰੀ ਹੋਈ ਸ਼ਾਮ, ਕੋਈ ਧੂੰਆਂ ਨਹੀਂ, ਕੋਈ ਮਿੱਟੀ ਨਹੀਂ, ਸਾਫ਼ ਜਿਸ ਸਾਈਡ 'ਤੇ ਅਸੀਂ ਵੇਖੀਏ ਸਫਾਈ ਹੀ ਸਫਾਈ ਔਰ ਕੁਜਲਾਪਨ ਜਿਹੜਾ ਹੈ ਸਾਨੂੰ ਉਹ ਨਜ਼ਰ ਆ ਰਹੀ ਹੈ। ਇਹ ਹੈ ਆਸਮਾਨ ਬਿਲਕੁਲ ਨੀਲਾ, ਸਾਫ਼ ਸ਼ਫਾਫ। ਇਹ ਟਿਊਬਵੈੱਲ ਦਾ ਏਰੀਆ, ਇੱਥੋਂ ਪਾਣੀ ਲਈਦਾ ਪੀਟਰ ਦੇ ਜ਼ਰੀਏ। ਇਹਦੀਆਂ ਮੈਂ ਕਈ ਵੀਡੀਓਜ਼ ਪਹਿਲੇ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ। ਇਹ ਹੈ ਗਾਉਂ, ਪਿੰਡ, ਇਹ ਉਸ ਦੀ ਖੂਬਸੂਰਤੀ। ਮੈਂ ਅਕਸਰ ਕਹਿੰਦਾ ਹੁੰਦਾ ਕਿ ਗਾਉਂ ਦੀ ਜ਼ਿੰਦਗੀ ਬੇਸ਼ੱਕ ਸਖਤ ਹੈ ਥੋੜ੍ਹੀ, ਇਹਦੇ 'ਚ ਕੰਮ ਦੀ ਸਖਤੀ ਹੈ, ਮਿਹਨਤ ਜ਼ਿਆਦਾ ਹੈ, ਲੇਕਿਨ ਇਹਦੀ ਖੂਬਸੂਰਤੀ, ਇਹਦੀ ਸਾਦਗੀ ਉਹ ਆਪਣੀ ਮਿਸਾਲ ਆਪ ਹੈ। ਇਹ ਪਿੱਛੇ ਤੁਹਾਨੂੰ ਜਿਹੜਾ ਛੋਟਾ ਜਿਹਾ ਇੱਕ ਪਿੰਡ, ਇੱਕ ਬੈਣੀ ਨਜ਼ਰ ਆ ਰਹੀ ਹੈ, ਇੱਥੇ ਮੇਰਾ ਘਰ ਹੈ। ਔਰ ਇਹ ਨਾਲ ਨਾਲ ਜਿਹੜੀਆਂ ਅਸੀਂ ਫਸਲਾਂ ਉਗਾਉਂਦੇ ਹੁੰਦੇ ਹਾਂ, ਇਹ ਟਿਊਬਵੈੱਲ ਦੇ ਨਾਲ ਜਿਹੜਾ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਪਿਆਜ਼ ਦੀ ਫਸਲ ਹੈ, ਲਸਣ ਹੈ, ਸਾਰਾ ਕੁਛ ਇੱਥੇ ਆਪਣਾ ਤਿਆਰ ਕੀਤਾ ਹੁੰਦਾ, ਕੋਈ ਬਾਹਰੋਂ ਨਹੀਂ ਲੈਣੀ ਪੈਂਦੀ। ਥੋੜ੍ਹਾ ਜਿਹਾ ਅੱਗੇ ਮੈਂ ਚੱਲ ਕੇ ਤੁਹਾਨੂੰ ਦਿਖਾ ਵੀ ਦਿੰਦਾ। ਇਹ ਛੋਟੀਆਂ ਛੋਟੀਆਂ ਥਾਵਾਂ 'ਤੇ ਜਿਹੜਾ ਕੁਛ ਤਿਆਰ ਕੀਤਾ ਹੁੰਦਾ, ਇਹ ਲਸਣ ਵਗੈਰਾ, ਇਹ ਜਿੱਥੇ ਤੁਸੀਂ ਦੇਖੋ ਛੋਟੇ ਛੋਟੇ ਟਿਊਬਵੈੱਲਸ 'ਤੇ ਪਿੰਡ ਵਾਲਿਆਂ ਨੇ ਆਪਣਾ ਉਹ ਨਾਲ ਲਾਇਆ ਹੁੰਦਾ, ਤਾਂ ਕਿ ਸਾਨੂੰ ਬਾਜ਼ਾਰ ਤੋਂ ਜਿਹੜੀਆਂ ਚੀਜ਼ਾਂ ਨਾਕਸ ਚੀਜ਼ਾਂ ਹਨ ਉਹਨਾਂ ਤੋਂ ਜਾਨ ਛੁਡਾਈ ਜਾ ਸਕੇ।
ਬਹੁਤ ਸ਼ੁਕਰੀਆ ਭਾਜੀ, ਜਿਹੜੇ ਜਿਹੜੇ ਦੋਸਤ ਨਾਲ ਰਹੇ ਸਭ ਦਾ ਸ਼ੁਕਰੀਆ। ਜਿਉਂਦੇ ਵਸਦੇ ਰਹੋ, ਰੱਬ ਸਾਰਿਆਂ ਵਾਸਤੇ ਆਸਾਨੀਆਂ ਪੈਦਾ ਕਰੇ। ਅੱਲਾ ਬੇਲੀ ਜੀ।